अस्सलामुअलैकुम। मैं हाँ रावल राठ ते तुसी वेख रहे हो वेले दी गल। अज दी इस बैठक विच असी गल करांगे जिहड़ा वज़ीर आज़म पाकिस्तान जनाब इमरान साहब ने समा टीवी नूं इंटरव्यू दिता है, उस दा असी झटकी अंदाज दे नाल तजजिया करांगे। तफसील नाल गल करन तो पहले मैं उन्हां वीरां नूं बेनती करदा हाँ जिन्हां हाली तक मेरा चैनल सबसक्राइब नहीं कीता, वो मेरा चैनल सबसक्राइब भी करन ते नाल ही घंटी भी खड़का देण ताकि मेरे ਵੱਲੋਂ अपलोड ਕੀਤੇ गए वीडियोज़ ਦੇ नोटिफिकेशन ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕੋ। ਇਸ ਇੰਟਰਵਿਊ ਦੇ ਸ਼ੁਰੂ ਦੇ ਵਿੱਚ वज़ीर आज़म साहब ने जो फरमाया है वो मैं ਤੁਹਾਡੇ ਨਾਲ शेयर करना। जब तक आमदनी बढ़ती नहीं है तो खर्चे दोबारा, जब खर्चे कम होते हैं मुल्क में तकलीफ होती है। ਇੱਥੇ ਬਜਾ ਫਰਮਾਇਆ ਸਰਕਾਰ ਨੇ ਕਿ ਘਰ ਦੀ ਆਮਦਨ ਦੇ ਹਿਸਾਬ ਨਾਲ ਘਰ ਨੂੰ ਚਲਾਇਆ ਜਾਂਦਾ, ਪਰ ਘਰ ਦੇ ਖਰਚਿਆਂ ਨੂੰ ਵੇਖਦੇ ਹੋਏ ਘਰ ਦਾ ਜਿਹੜਾ ਸਰਬਰਾਹ ਹੁੰਦਾ ਹੈ ਉਹ ਘਰ ਦੀ ਆਮਦਨ ਵਧਾਉਣ ਦਾ ਯਤਨ ਕਰਦਾ ਹੈ, ਔਰ ਜਿਹੜਾ ਘਰ ਦਾ ਸਰਬਰਾਹ ਆਪਣੇ ਘਰ ਦੇ ਖਰਚੇ ਪੂਰੇ ਕਰਨ ਵਾਸਤੇ ਆਪਣੀ ਆਮਦਨ ਨਾ ਵਧਾਏ ਉਸ ਨੂੰ ਨਖੱਟੂ ਕਿਹਾ ਜਾਂਦਾ ਹੈ ਜਾਂ ਕੰਮ ਚੋਰ ਕਿਹਾ ਜਾਂਦਾ ਹੈ। ਨਾ ਹੀ ਉਸ ਦੇ ਘਰ ਵਾਲੇ ਉਸ ਦੀ ਤੇ ਨਾ ਹੀ ਆਪਣੀ ਬਰਾਦਰੀ ਦੇ ਵਿੱਚ ਉਸ ਘਰ ਦੇ ਸਰਬਰਾਹ ਦੀ ਕੋਈ ਇੱਜ਼ਤ ਰਹਿੰਦੀ ਹੈ। ਇਸ ਮਿਸਾਲ ਨੂੰ ਸਾਹਮਣੇ ਰੱਖਦੇ ਹੋਏ ਵੇਖੀਏ ਤੇ ਹਕੂਮਤ ਨੂੰ ਆਏ 2.5 ਸਾਲ ਹੋ ਚੁੱਕੇ ਨੇ ਤੇ ਇਹਨਾਂ 2.5 ਸਾਲਾਂ ਦੇ ਵਿੱਚ ਆਮਦਨ ਵਧਾਉਣ ਦਾ ਜਿਹੜਾ ਸਾਧਨ ਹੈ ਯਾਨੀ ਕਿ ਇੰਡਸਟਰੀ, ਉਸ ਨੂੰ ਕਿਸੇ ਕਿਸਮ ਦੀ ਨਾ ਕੋਈ ਸਹੂਲਤ ਦਿੱਤੀ ਗਈ, ਨਾ ਹੀ ਪਾਕਿਸਤਾਨ ਦੀ ਐਕਸਪੋਰਟ ਵਧਾਈ ਗਈ ਕਿ ਜਦੋਂ ਐਕਸਪੋਰਟ ਵੱਧਦੀ ਹੈ ਤੇ ਤਦ ਹੀ ਡਾਲਰ ਮੁਲਕ 'ਚ ਆਉਂਦੇ ਨੇ ਔਰ ਫਿਰ ਮੁਲਕ ਦੇ ਅੰਧੇਰੇ ਦੂਰ ਹੁੰਦੇ ਨੇ ਔਰ ਇਹਦੇ ਨਾਲ ਮੁਲਕ ਦੀ ਆਮਦਨ ਵੱਧਦੀ ਹੈ ਔਰ ਮੁਲਕ ਖੁਸ਼ਹਾਲ ਹੁੰਦਾ ਹੈ। ਪਰ ਅਸੀਂ 2.5 ਸਾਲਾਂ ਦਾ ਜਾਇਜ਼ਾ ਲਈਏ ਤੇ ਨਜ਼ਰ ਆਉਂਦਾ ਹੈ ਕਿ ਸਾਡੇ ਘਰ ਦੇ ਸਰਬਰਾਹ ਨੇ ਐਕਸਪੋਰਟ ਵਧਾਉਣ ਵਾਸਤੇ ਤੇ ਕੋਈ ਕੰਮ ਨਹੀਂ ਕੀਤਾ, ਅਲਬੱਤਾ ਡਾਲਰ ਮੁਲਕ ਵਿੱਚ ਲਿਆਉਣ ਵਾਸਤੇ ਓਵਰਸੀਜ਼ ਪਾਕਿਸਤਾਨੀਆਂ ਨੂੰ ਕਈ ਵਾਰ ਉਹਨਾਂ ਨੇ ਅਪੀਲ ਕੀਤੀ, ਕਦੇ ਡੈਮ ਦੇ ਨਾਂ ਦੇ ਉੱਤੇ ਔਰ ਕਦੇ ਮੁਲਕੀ ਮਈਸ਼ਤ ਨੂੰ ਦਰੁਸਤ ਕਰਨ ਵਾਸਤੇ। ਇਸ ਨੂੰ ਆਸਾਨ ਤਰੀਕੇ ਨਾਲ ਇੰਜ ਹੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਬਜਾਏ ਇਸ ਦੇ ਕਿ ਆਮਦਨ ਕੰਮਕਾਰ ਕਰਕੇ ਵਧਾਉਂਦੇ, ਉਹਨਾਂ ਨੇ ਭੀਖ ਮੰਗ ਕੇ ਡਾਲਰ ਵਧਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਭਾਈ ਮੁਲਕੀ ਮਈਸ਼ਤ ਐਕਸਪੋਰਟ ਨਾਲ ਵੱਧਦੀ ਏ, ਭੀਖ ਮੰਗਣ ਨਾਲ ਨਹੀਂ, ਨਾ ਬਾਹਰੋਂ ਰੈਮਿਟੈਂਸ ਮੰਗਵਾਉਣ ਨਾਲ। ਪਰ ਇੱਕ ਗੱਲ ਮੇਰੇ ਕਪਤਾਨ ਨੇ ਬੜੀ ਜ਼ਬਰਦਸਤ ਤੇ ਸੱਚ ਕਹੀ ਜਦੋਂ ਐਂਕਰ ਨੇ ਉਹਨਾਂ ਨੂੰ ਪੁੱਛਿਆ ਕਿ ਜਦੋਂ ਤੁਸੀਂ ਜਾ ਕੇ ਉਧਾਰ ਮੰਗਦੇ ਹੋ ਤੇ ਤੁਹਾਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ, ਤਾਂ ਉਸ ਸਵਾਲ ਦਾ ਜਵਾਬ ਦਿੰਦੇ ਹੋਏ वज़ीर आज़म साहब ने की किया, बड़ी एक शर्मिंदगी होती है और हुई मुझे शुरू में कि शर्म ते आंदी है पर जदों बंदा भीख मंगदा है ते फिर आस्ता आस्ता शर्म लै जांदी है। उन्होंने फौज के हवाले नाल एक बड़ा जबरदस्त इंकशाफ भी किया। पाकिस्तान की फौज वो मेरे नीचे है, पाकिस्तान की फौज मेरे ऊपर नहीं बैठी हुई, मेरी नीचे है। पर कमाल दी गल है कि वो अपने थल्ले वालियां दे यानी अपने नीचे वाले जेड़े ने उन्हां दे तर्जमान भी बन गए, जबकि उस तर्जमानी वास्ते उन्होंने एक 17 या 18 ग्रेड का अफसर भर्ती किया होया है जिस नूं DGISPR कहंदे ने। उस 17 या 18 ग्रेड के अफसर की मौजूदगी दे विच एक काम वज़ीर आज़म पाकिस्तान दा ते नहीं हुंदा, जबकि वो 17 या 18 ग्रेड का अफसर इतना ज़्यादा एक्टिव होवे कि एक मैंबर कौमी असैंबली ते साबिक स्पीकर सरदार अयाज सादिक साहब दे एक बयान जो उन्हें एक सिविलियन वजीर खारजा दे हवाले नाल दिता सी, उस तक दी वजाहत करन वास्ते DGISPR साहब आप मीडिया ते तशरीफ लियाए और उन्होंने फरमाया कि वो बयान मुल्की सलामती दे खिलाफ है। इसका मतलब है कि वज़ीर आज़म साहब तुसी कितने मजबूर हो कि एक 17 या 18 ग्रेड दे अफसर दे लेवल ते आके नौकरी कर रहे हो। अगे चल के इसी इंटरव्यू दे विच वज़ीर आज़म पाकिस्तान ISI दे हवाले नाल की फरमांदे ने, इनको फौज से मसला सिर्फ एक है, क्योंकि उन फौज को ISI को उनकी सारी चोरियों का पता चल जाता है। वो दसते ने कि ISI जेड़ी है वो वज़ीर आज़म दे हवाले नाल सब कुछ जानदी है और उन्हां दे कोल सारे सबूत होंदे ने,
ਭਾਈ ਜੀ ਅਗਰ ਉਹਨਾਂ ਦੇ ਕੋਲ ਸਬੂਤ ਹੁੰਦੇ ਨੇ ਤੇ ਤੁਸੀਂ ਉਹ ਸਬੂਤ ਪਿਛਲੇ 2.5 ਸਾਲ ਤੋਂ ਅੱਜ ਤੱਕ ਅਦਾਲਤਾਂ ਦੇ ਵਿੱਚ ਕਿਉਂ ਪੇਸ਼ ਨਹੀਂ ਕੀਤੇ? ਉਹਨਾਂ ਸਬੂਤਾਂ ਦੇ ਨਾਲ ਤੁਸੀਂ ਆਪ ਪਿੱਛੇ ਜਿਹੇ ਇੱਕ ਕਮਿਸ਼ਨ ਤਸ਼ਕੀਲ ਦਿੱਤਾ ਸੀ ਜਿਸ ਦਾ ਕੰਮ ਸੀ ਕਿ ਜ਼ਰਦਾਰੀ ਸਾਹਿਬ ਔਰ ਨਵਾਜ਼ ਸ਼ਰੀਫ ਸਾਹਿਬ ਦੇ ਦੌਰ ਵਿੱਚ ਜਿਹੜੇ ਕਰਜ਼ੇ ਲਏ ਗਏ ਨੇ ਉਹਨਾਂ ਦੀ ਪੂਰੀ ਤਰੀਕੇ ਨਾਲ ਛਾਣ ਫਟਕ ਕੀਤੀ ਜਾਏ ਔਰ ਉਹਨਾਂ ਦਾ ਆਡਿਟ ਕੀਤਾ ਜਾਏ ਤਾਂ ਕਿ ਪਤਾ ਲੱਗੇ ਕਿ ਜ਼ਰਦਾਰੀ ਸਾਹਿਬ ਤੇ ਨਵਾਜ਼ ਸ਼ਰੀਫ ਸਾਹਿਬ ਨੇ ਕਿੱਥੇ ਕਿੱਥੇ ਕਰਪਸ਼ਨ ਕੀਤੀ ਹੈ। ਉਹ ਸਬੂਤ ਇਕੱਠੇ ਕੀਤੇ ਜਾਣ। ਉਸ ਕਮਿਸ਼ਨ ਨੇ ਆਪਣਾ ਕੰਮ ਪਿਛਲੇ ਕੋਈ 3-4 ਮਹੀਨੇ ਹੋ ਚੁੱਕੇ ਨੇ ਕਿ ਉਹ ਮੁਕੰਮਲ ਕਰਕੇ ਰਿਪੋਰਟ ਤੁਹਾਨੂੰ ਸਬਮਿਟ ਵੀ ਕਰ ਦਿੱਤੀ ਹੈ, ਪਰ ਅੱਜ ਤੱਕ ਤੁਸੀਂ ਆਵਾਮ ਨੂੰ ਉਸ ਰਿਪੋਰਟ ਬਾਰੇ ਕਿਉਂ ਨਹੀਂ ਦੱਸ ਰਹੇ? ਹਾਲਾਂਕਿ ਪਿਛਲੀਆਂ 10 ਸਾਲਾਂ ਦੇ ਵਿੱਚ ਜਿਹੜੀ ਉਹਨਾਂ ਨੇ ਕਰਪਸ਼ਨ ਕੀਤੀ ਹੈ ਕਰਜ਼ੇ ਅੰਦਰ, ਹੁਣ ਤੇ ਉਸ ਦੇ ਸਬੂਤ ਵੀ ਉਸ ਕਮਿਸ਼ਨ ਨੇ ਇਕੱਠੇ ਕਰਕੇ ਤੁਹਾਨੂੰ ਫੜਾ ਦਿੱਤੇ ਹੋਣੇ ਨੇ। ਤੇ ਇਸ ਵਕਤ ਅਦਾਲਤਾਂ ਦੇ ਵਿੱਚ ਉਹ ਜੱਜ ਸਾਹਿਬਾਨ ਮੌਜੂਦ ਨੇ ਜਿਨ੍ਹਾਂ ਨਵਾਜ਼ ਸ਼ਰੀਫ ਸਾਹਿਬ ਨੂੰ ਕਰਪਸ਼ਨ ਦੇ ਹਵਾਲੇ ਨਾਲ ਚੱਲ ਰਹੇ ਕੇਸ ਅੰਦਰ ਸਜ਼ਾ ਅਕਾਮੇ ਤੇ ਸੁਣਾ ਕੇ ਉਹਨਾਂ ਨੂੰ ਘਰ ਭੇਜਿਆ ਸੀ ਔਰ ਜਿਸ ਕੇਸ ਦੇ ਫੈਸਲੇ ਮੁਤਾਬਕ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਉਸ ਮੁਕੱਦਮੇ ਵਿੱਚ ਵੀ ਅਦਾਲਤ ਨੇ ਅਜ਼ਿਊਮ ਕਰਕੇ ਸਜ਼ਾ ਸੁਣਾਈ, ਜੋ ਦੁਨੀਆ ਦੀ ਅਦਾਲਤੀ ਤਾਰੀਖ ਵਿੱਚ ਪਹਿਲਾ ਕੇਸ ਹੈ ਜਿਸ ਕੇਸ ਦੇ ਅੰਦਰ ਅਦਾਲਤ ਸਬੂਤ ਦੇ ਬਜਾਏ ਅਜ਼ਿਊਮ ਕਰਕੇ ਸਜ਼ਾ ਸੁਣਾ ਰਹੀ ਹੈ। ਤੁਹਾਡੇ ਕੋਲ ਬੜਾ ਸੁਨਹਿਰੀ ਮੌਕਾ ਹੈ ਕਿ ਤੁਸੀਂ ISI ਦੇ ਉਹ ਸਾਰੇ ਸਬੂਤ ਤੇ ਪਿਛਲੇ ਜਿਹੜਾ ਤੁਸੀਂ ਕਮਿਸ਼ਨ ਬਣਾਇਆ ਹੈ ਉਸਨੇ ਜਿਹੜੇ ਸਬੂਤ ਤੁਹਾਨੂੰ ਦਿੱਤੇ ਹੋਣੇ ਨੇ ਉਹ ਸਬੂਤ ਅਦਾਲਤਾਂ 'ਚ ਪੇਸ਼ ਕਰਕੇ ਹਕੀਕੀ ਮਾਨਿਆਂ ਦੇ ਵਿੱਚ ਕਰਪਸ਼ਨ ਦੇ ਉੱਤੇ ਇਹਨਾਂ ਦੋਵਾਂ ਨੂੰ ਸਜ਼ਾ ਸੁਣਾ ਕੇ ਜੇਲ੍ਹ ਵਿੱਚ ਭਰਤੀ ਕਰਾ ਦਿਓ। ਨਵਾਜ਼ ਸ਼ਰੀਫ ਦੀ ਵਾਪਸੀ ਦੇ ਹਵਾਲੇ ਨਾਲ ਮੈਂ 16 ਦਸੰਬਰ ਨੂੰ ਇੱਕ ਵੀਲਾਗ ਕੀਤਾ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਨਵਾਜ਼ ਸ਼ਰੀਫ ਨੂੰ ਕਿਸੇ ਵੀ ਸੂਰਤ ਵਿੱਚ ਵਾਪਸ ਨਹੀਂ ਲਿਜਾਇਆ ਜਾ ਸਕਦਾ। ਉਸ ਹਵਾਲੇ ਦੇ ਨਾਲ 17 ਦਸੰਬਰ ਨੂੰ ਗੇਟ ਨੰਬਰ 4 ਦੇ ਗੇਟ ਕੀਪਰ ਅਲ ਮਾਰੂਫ ਸ਼ੇਖ ਰਸ਼ੀਦ ਸਾਹਿਬ ਜੋ ਅੱਜ ਕੱਲ੍ਹ ਵਜ਼ੀਰ ਦਾਖਲਾ ਲੱਗੇ ਨੇ ਉਹਨਾਂ ਨੇ ਵੀ ਆਪਣੀ ਨਾਕਾਮੀ ਦਾ ਸਾਫ਼-ਸਾਫ਼ ਐਲਾਨ ਫਰਮਾਇਆ ਔਰ ਜੋ 15 ਜਨਵਰੀ ਨੂੰ ਜੇਲ੍ਹ ਵਿੱਚ ਲਿਜਾਣ ਦਾ ਸ਼ੁਗਲੀ ਸਾਹਿਬ ਨੇ ਐਲਾਨ ਕੀਤਾ ਸੀ ਤੇ ਸ਼ਹਿਜ਼ਾਦ ਅਕਬਰ ਸਾਹਿਬ ਨੇ ਕਿ 15 ਜਨਵਰੀ ਤੱਕ ਨਵਾਜ਼ ਸ਼ਰੀਫ ਜੇਲ੍ਹ 'ਚ ਹੋਣਗੇ, ਉਸ ਤੋਂ ਬਰਾਤ ਦਾ ਐਲਾਨ ਕੀਤਾ ਯਾਨੀ ਉਸ ਵਿੱਚ ਨਾਕਾਮੀ ਦਾ ਐਲਾਨ ਕੀਤਾ। ਬਲਕਿ ਕੱਲ ਇੰਟਰਵਿਊ ਦੇ ਵਿੱਚ वज़ीर आज़म साहब ने की फरमाया, हम चाह रहे हैं कि इसे डिपोर्ट करवाएं। डिपोर्ट तो अभी बुलवा सकते हैं ना, तो खत लिखा था ना सर वो बरतानवी वजारत दाखिला को पाकिस्तान की तरफ से और खबर यह है कि उसका भी हौसला अफजा जवाब नहीं आया। कोशिश कर रहे हैं ना, एक्सट्रेडिशन तो हमने करनी है वो तो, लेकिन उसका सिर्फ प्रोसेस लंबा है। हम चाह रहे हैं इसको डिपोर्ट करवाएं, वो अभी बुलवा सकते हैं। शेख रशीद कहते हैं निकल गए हुकूमत के हाथ से, अब सिर्फ पछतावा रह गया है, वापस लाना मुश्किल है बहुत। देखें अब क्या करें। वज़ीर आज़म साहब दा लमकिया मुंह ਇਹ ਦੱਸ ਰਿਹਾ ਹੈ ਕਿ ਉਹ ਕਵਾਨੀਨ ਬਾਰੇ ਜਾਣਕਾਰੀ ਉੱਕਾ ਨਹੀਂ ਰੱਖਦੇ, ਸਿਰਫ ਇਮੋਸ਼ਨਸ ਤੇ ਭੜਕਾਂ ਦੇ ਉੱਤੇ ਹੀ अपनी हुकूमत चला रहे हैं। नरेंद्र मोदी से ज्यादा एंटी मुसलमान और एंटी पाकिस्तान हिंदुस्तान की गवर्नमेंट आई नहीं है 73 साल में। ये सबसे एंटी मुसलमान और पाकिस्तान की गवर्नमेंट है। कप्तान साहब तुसी ते नवाज शरीफ दे उत्ते गुस्सा खांदे हो कि उन्हें अपने घर मोदी नूं विआह ते बुलाया सी, जद कि तुसी याद करो कि मोदी साहब दी जदों पहली टर्म खत्म हुई और दूसरी टर्म वास्ते उन्हां इलैक्शन लड़िया ते तुसी उन्हां दे इलैक्शन विच मुहिम चलाई कि इस बार मोदी इलैक्शन लड़ेगा ते मसला कश्मीर हल हो जाएगा। और तुसी रब अगे दुआ भी फरमाई सी कि रब करे कि मोदी जित जावे, और इंज ही होया कि तुहाडियां दुआवां कबूल होइयां और मोदी साहब दोबारा सत्ता विच आए और उन्होंने वजीर आजम बन के जेड़ी कसर बाकी रह गई सी मुसलमानों के खिलाफ और पाकिस्तान के खिलाफ अज वो पूरी फरमा रहे। इस हवाले नाल वेख्या जाए तो नवाज शरीफ तो ज़्यादा कसूर ते तुहाडा बनता है कि तुसी उन्हां नूं उस ताकत विच दोबारा लै आए हो जिस विच वो आके मुसलमाना और पाकिस्तान के खिलाफ अपना नामुकम्मल एजेंडा जिहड़ा है वो पूरा कर लैन। मेरे कप्तान साहब जिहड़े ने वो 2.5 साल हुकूमत करके मरकज़ विच 7.5 साल खैबर पख्तूनख्वा दे विच और 25 साल सियासत करके भी उन्हां नूं आइन और कानून दे बारे
ਉੱਕਾ ਨॉलेज नहीं है और वो ये नहीं जानते कि सरकार आइन और कानून ਦੇ ਤਹਿਤ ਚੱਲਦੀ ਹੈ ਜਦ ਕਿ ਮਾਝੇ ਦੀ ਦੁੱਧ ਦਹੀਂ ਵਾਲੀ ਦੁਕਾਨ ਵਾਂਗੂ नहीं ਚੱਲਦੀ कि ਜਿਵੇਂ ਉਹਦੀ ਮਰਜ਼ੀ ਹੈ ਉਂਝ ਉਹ ਕਰ ਲਵੇ। सेनेट इलेक्शंस कब होने हैं तो इलेक्शन कमीशन से रिक्वेस्ट करेंगे कि ये फरवरी में करवाए जाए। जब भी जो सिटिंग गवर्नमेंट होती है, मसलन हम अगर सिटिंग गवर्नमेंट चाहे तो जब मर्जी इलेक्शन कॉल कर सकती है। ਸਰਕਾਰਾਂ ਮਰਜ਼ੀ ਨਾਲ ਨਹੀਂ ਚੱਲਦੀਆਂ, एक आइन और कानून ਦੇ ਤਹਿਤ ਚੱਲਦੀਆਂ। ਹਕੂਮਤ ਵਿੱਚ ਆਉਣ ਤੋਂ ਪਹਿਲੇ ਸਰਕਾਰ ਡਾਲਰਾਂ ਤੇ ਮਹਿੰਗਾਈ ਬਾਰੇ ਕੁਝ ਹੋਰ ਫਰਮਾਉਂਦੇ ਸਨ, ਪਰ ਜਦੋਂ ਉਹ ਹਕੂਮਤ ਵਿੱਚ ਤਸ਼ਰੀਫ ਲੈ ਆਏ ਨੇ ਤੇ ਮੈਨੂੰ ਲੱਗਦਾ ਹੈ कि ਉਹਨਾਂ ਨੂੰ ਚਾਣਨਾ हो गया है। देखिए आज क्या हुआ है, चीजें महंगी हुई, उसका खर्चों से क्या ताल्लुक? देखिए चीजें महंगी क्यों हुई है, पहले मैं फिर से आपको रिपीट करता हूं क्यों चीजें महंगी हुई हैं। जब आपके बाहर से डॉलर कम आ रहे हैं, ठीक, और मुल्क से ज्यादा बाहर डॉलर जा रहे हैं तो डॉलर की कमी होनी है। डॉलर की कमी का मतलब क्या कि रुपए ने गिर जाना है। ਤੇ ਮੇਰੇ ਕਪਤਾਨ ਸਾਹਿਬ ਡਾਲਰ ਭੀਖ ਮੰਗਣ ਨਾਲ ਨਹੀਂ ਕੰਮ ਕਰਨ ਨਾਲ ਆਉਂਦੇ ਨੇ। ਆਖਰ ਵਿੱਚ ਉਹਨਾਂ ਨੌਜਵਾਨ ਲੋਕਾਂ ਨੂੰ ਜਿਹੜਾ ਸੁਨੇਹਾ ਦਿੱਤਾ ਹੈ ਉਹ ਵਾਕਈ ਗੱਲ ਧਿਆਨ ਨਾਲ ਸੁਣਨ ਵਾਲੀ ਹੈ ਔਰ ਉਹ ਗੱਲ ਸੱਚ ਵੀ ਹੈ ਔਰ ਉਹ ਉਹਨਾਂ ਦਾ ਜ਼ਾਤੀ ਤਜਰਬਾ ਵੀ। ਤੁਸੀਂ ਉਹਨਾਂ ਦਾ ਉਹ ਪੈਗਾਮ ਸੁਣੋ ਤੇ ਮੈਨੂੰ ਦਿਓ ਇਜਾਜ਼ਤ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਮੇਰੇ ਵੱਲੋਂ ਰੱਬ ਰਾਖਾ। ਪਰ ਆਖਰ ਤੇ ਉਹਨਾਂ ਦਾ ਪੈਗਾਮ ਤੇ ਉਹਨਾਂ ਦੇ ਉਹ सबूत जरूर वेखना जिस वाले नाल ओ पैगाम दे रहे ने। एक दूसरा रास्ता है वो जो है जिधर भटक जाते हैं, वो लगता तो बड़ा अच्छा है, बड़ा ग्लैमरस भी होता है, लेकिन वो असल में इंसान की तबाही का रास्ता होता है।